ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 8 ਫਰਵਰੀ 2017 27 ਮਾਘ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਗੈਜਟ ਦੇ ਉੱਪਰ roku, ਜਾਦੂ ਬਾਕਸ, RCN, ਸਪੈਕਟਰਮ, ਫੇਸਬੁੱਕ, ਬੈਲ 5 ਕੈਨੇਡਾ, ਆਨਲਾਈਨ ਸਟ੍ਰੀਮਿੰਗ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਪਹਿਲਾ ਅਹਿਮ ਇਸ਼ੂ। ਦੇਖੋ, ਮੋਹਨ ਭਾਗਵਤ RSS ਦਾ ਚੀਫ ਹੈ ਔਰ ਜਿਉਂ ਹੀ ਮੋਦੀ ਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ, ਉਸ ਤੋਂ ਫੌਰਨ ਬਾਅਦ ਉਸ ਦਾ ਬਿਆਨ ਸੀ ਕਿ 1000 ਸਾਲ ਦੀ ਗੁਲਾਮੀ ਤੋਂ ਬਾਅਦ ਅੱਜ ਹਿੰਦੂਆਂ ਦੇ ਹੱਥ ਰਾਜ ਸ਼ਕਤੀ ਆਈ ਹੈ ਜੀ। ਤੇ ਦੂਸਰੀ ਸਟੇਟਮੈਂਟ ਉਸਨੇ ਦਿੱਤੀ ਕਿ 2020 ਤੱਕ ਹਰ ਇੱਕ ਜਿਹੜਾ ਇਸ ਦੇਸ਼ ਦਾ ਵਸਿੰਦਾ ਉਸ ਨੂੰ ਹਿੰਦੂ ਬਣਾ ਦਿੱਤਾ ਜਾਏਗਾ। ਸੋ ਜ਼ਾਹਰ ਹੈ ਕਿ ਦੋਨੋਂ ਹੀ ਸਟੇਟਮੈਂਟਸ ਜਿਹੜੀਆਂ ਨੇ ਉਹ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਸੀ ਕਿ ਆਉਣ ਵਾਲਾ ਸਮਾਂ ਕਿਸ ਪਾਸੇ ਜਾਏਗਾ ਜੀ। ਹਾਲਾਂਕਿ 1000 ਸਾਲ ਵਾਲੀ ਫਿਗਰ ਕੋਈ ਮੋਹਨ ਭਾਗਵਤ ਨੇ ਨਹੀਂ ਦਿੱਤੀ, ਉਹ ਤਾਂ RSS ਦਾ ਹਿੰਦੂਤਵਾ ਦਾ ਮੇਨ ਹੈਡ ਹੋਣ ਕਰਕੇ ਹਿੰਦੂਤਵਾ ਦੀ ਤਾਂ ਆਈਡੀਓਲੋਜੀ ਹਿੰਦੁਸਤਾਨ ਹੈ। ਪਰ 1971 ਦੇ ਵਿੱਚ ਜਦੋਂ ਕਿ ਭਾਰਤ ਨੇ ਫੌਜ ਦਾ ਇਸਤੇਮਾਲ ਕਰਕੇ ਪਾਕਿਸਤਾਨ ਨੂੰ, ਪੂਰਬੀ ਬੰਗਾਲ ਨੂੰ ਤੋੜਿਆ ਪਾਕਿਸਤਾਨ ਨਾਲੋਂ ਜੀ, ਬੰਗਲਾਦੇਸ਼ ਬਣਾਇਆ ਔਰ 90,000 ਤੋਂ ਜ਼ਿਆਦਾ ਪਾਕਿਸਤਾਨੀ ਫੌਜੀ ਔਰ ਉਹਨਾਂ ਦਾ ਸਿਵਲੀਅਨ ਸਟਾਫ ਵੀ, ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਬਣਾਇਆ, ਜੰਗੀ ਕੈਦੀ। ਫਿਰ इंदिरा गांधी का ही ये बयान सी बिल्कुल इसे लाइन थे कि 1000 साल की गुलामी और हार का बदला ले लिया गया है जी। और उस वेले ही अटल बिहारी वाजपेयी ने जिहड़ा कि उदों अजे भारतीय जनसंघ सी पार्टी, जिहदा बड़ा स्पष्ट RSS का पोलीटिकल विंग सी जिवें अज BJP है, और अटल बिहारी वाजपेयी ने इंदिरा गांधी नूं जिहड़ा ये कहा सी संबोधन करदे कि इंदिरा जी तो दुर्गा माता का अवतार है, रीइनकारनेशन ऑफ दुर्गा जी। सो ਜ਼ਾਹਰ ਹੈ ਜਿਨ੍ਹਾਂ ਨੂੰ ਹਿੰਦੂ ਇਤਿਹਾਸ ਦੀ ਵਾਕਫੀਅਤ ਹੈ ਉਹ ਸਮਝਦੇ ਨੇ ਕਿ ਜਦੋਂ ਤੁਸੀਂ ਦੁਰਗਾ ਕਹਿੰਦੇ ਹੋ ਜਾਂ ਦੇਵਤਿਆਂ ਔਰ ਰਾਖਸ਼ਾਂ ਦੀ ਜਿਹੜੀ ਹੈ ਜੰਗ ਕਹਿੰਦੇ ਹੋ ਜਾਂ ਈਵਨ ਗੁੱਡ ਔਰ ਈਵਲ ਦੀ ਜੰਗ ਦੇ ਵਿੱਚ ਗੁੱਡਨੈਸ ਦੀ ਜਿੱਤ ਹੁੰਦੀ ਹੈ ਔਰ ਜ਼ੁਲਮ ਕਿਹਨੂੰ ਕਹਿੰਦੇ ਨੇ, ਜਦੋਂ ਅਸੀਂ ਜਾਂ ਸਿੱਖ ਵਿਚਾਰਧਾਰਾ ਜਾਂ ਅੱਜ ਗਲੋਬਲ ਜਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਟਿਰਾਨੀ ਦੀ, ਜ਼ੁਲਮ ਦੀ ਜਾਂ ਪਰਸੀਕਿਊਸ਼ਨ ਦੀ ਗੱਲ ਕਰਦੀਆਂ ਤਾਂ ਉਹਨਾਂ ਦਾ ਤਾਂ ਸਪਸ਼ਟ ਹੁੰਦਾ ਹੈ ਕਿ ਕਿਸੇ ਵੀ ਇੰਡੀਵਿਜੂਅਲ ਨੂੰ ਉਹਦੇ ਧਰਮ, ਜ਼ਾਤ, ਰੰਗ, ਨਸਲ, ਪੋਲੀਟੀਕਲ ਬਿਲੀਵਸ, ਸੈਕਸ਼ੂਅਲ ਓਰੀਐਂਟੇਸ਼ਨ ਕਿਸੇ ਵੀ ਕਾਰਨ ਕਰਕੇ ਜੇ ਕਿਤੇ ਧੱਕਾ ਉਹਦੇ ਨਾਲ ਹੁੰਦਾ ਹੈ, ਪਰਸੀਕਿਊਟ ਕੀਤਾ ਜਾਂਦਾ ਹੈ, ਡਿਸਕ੍ਰਿਮੀਨੇਟ ਕੀਤਾ ਜਾਂਦਾ ਹੈ ਤੇ ਉਹ ਜ਼ੁਲਮ ਹੈ, ਉਹ ਹਿਊਮਨ ਰਾਈਟਸ ਵਾਇਓਲੇਸ਼ਨਸ ਨੇ ਜੀ। ਲੇਕਿਨ ਜਦੋਂ ਤੁਸੀਂ ਇਹਨਾਂ ਦੀ ਡੈਫੀਨੇਸ਼ਨ ਦੇਖਦੇ ਹੋ ਔਰ ਫਿਰ ਬਹੁਤ ਵਾਰ ਸਾਡੇ ਵੀ ਬਹੁਤੇ ਜਿਹੜੇ ਕੱਚਕਰੜ ਪੁਜਾਰੀ ਨੇ ਔਰ ਕੱਚਕਰੜ ਪ੍ਰਚਾਰਕ ਨੇ ਉਹ ਅਵਤਾਰਵਾਦ ਦੀ ਗੱਲ ਕਰਦਿਆਂ ਕਹਿਣਗੇ ਕਿ ਜੀ ਭਾਰਤ ਦੀ ਧਰਤੀ ਤੇ ਜਦੋਂ ਵੀ ਕੋਈ ਜ਼ੁਲਮ ਹੁੰਦਾ ਹੈ ਜਾਂ ਹੋਇਆ ਤੇ ਫਿਰ ਰੱਬ ਅਵਤਾਰ ਭੇਜਦਾ ਹੈ ਔਰ ਉਸ ਅਵਤਾਰ ਪਰੰਪਰਾ 'ਚ ਵਿਸ਼ਨੂੰ ਦੇ ਅਵਤਾਰ ਗਿਣਦੇ ਆ। ਫਿਰ ਜਿਵੇਂ ਭਵਿਸ਼ਤ ਪੁਰਾਣ ਵਿੱਚ ਗੁਰੂ ਨਾਨਕ ਸਾਹਿਬ ਨੂੰ ਵੀ ਜੋੜ ਦਿੱਤਾ ਗਿਆ, ਇਹ ਵੀ ਉਹਨਾਂ ਦਾ ਤਰੀਕਾ ਹੈ ਕਿ ਕਿਵੇਂ ਤੁਸੀਂ ਜਿਹੜੀ ਹੈ ਡੈਥ ਕਿਸ ਦੇਣੀ ਹੈ। ਲੇਕਿਨ ਜੇ ਤੁਸੀਂ ਇਹਨਾਂ ਦੇ ਜਿਹੜੇ ਆਥੈਂਟਿਕ, ਭਾਵੇਂ ਉਹ ਰਾਮਚਰਿਤ ਮਾਨਸ ਹੈ ਜਾਂ ਮਦ ਭਾਗਵਤ ਗੀਤਾ ਹੈ, ਮਹਾਭਾਰਤ ਪੁਰਾਣ ਹੈ ਜੀ, ਉਹਦੇ 'ਚ ਦੇਖੋਗੇ ਤਾਂ ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਵੀ ਇਹਨਾਂ ਦਾ ਹਿਊਮਨ ਰਾਈਟਸ ਜਿਹੜਾ ਦਾ ਕਨਸੈਪਟ ਹੈ ਉਹ ਉਹਨਾਂ ਦੇ ਬ੍ਰਾਹਮਣ, ਗਊ ਮਾਤਾ ਇਸ ਨਾਲ ਜੁੜਿਆ ਹੋਇਆ ਹੀ ਹੈ। ਔਰ ਇਸ ਲਈ ਜਦੋਂ ਤੁਸੀਂ ਗੋਸਵਾਮੀ ਤੁਲਸੀਦਾਸ ਦਾ ਇਹ ਸ਼ਲੋਕ ਪੜ੍ਹਦੇ ਹੋ ਕਿ ਭਾਈ ਕਿਵੇਂ
ਜਦੋਂ ਜਦੋਂ ਵੀ ਜ਼ੁਲਮ ਹੁੰਦਾ ਹੈ ਤੇ ਉਹਦੇ ਚ ਕੌਣ ਕਿਸ ਦੇ ਉੱਤੇ ਜ਼ੁਲਮ ਹੋਏ ਤੇ ਫਿਰ ਰੱਬ ਦਾ ਦਿਲ ਪਸੀਜਦਾ ਹੈ, ਉਹ ਹਿੰਦੂਤਵਾ ਨੂੰ ਡਿਫਾਈਨ ਕਰਦਾ। ਔਰ ਉਹਦੇ ਚ ਗੋਸਵਾਮੀ ਤੁਲਸੀ ਕਹਿੰਦੇ ਨੇ ਕਿ ਭਾਈ ਜਬ ਜਬ ਹੋਏ ਧਰਮ ਕੀ ਹਾਨੀ, ਬਾੜੇ ਅਸੁਰ ਅਧਮ ਅਭਿਮਾਨੀ, ਕਰੇ ਅਨੀਤ ਜਾਏ ਨਹਿ ਵਰਣੀ, सीधे विपर धेन सुर धरनी, तब तब प्रभु धर विविध शरीरा, हरे कृपा निज सज्जन पीड़ा। ਹੁਣ ਇਹ ਅਵਤਾਰਵਾਦ ਦਾ ਕਾਨਸੈਪਟ ਹੈ ਕਿ ਬਈ ਜਦੋਂ ਜਦੋਂ ਵੀ ਅਧਰਮ ਵੱਧਦਾ ਧਰਮ ਦੀ ਹਾਨੀ ਹੁੰਦੀ ਹੈ। ਹੁਣ ਧਰਮ ਦੀ ਹਾਨੀ ਕੀ ਹੈ? ਕੀ ਰਾਈਟੀਅਸ ਵੈਲਿਊਜ਼ ਦੀ, ਕੀ ਇਨਸਾਨੀਅਤ ਜਾਂ ਉਹਦੀ? ਨਹੀਂ, ਉਹਨਾਂ ਦੇ ਲਈ ਧਰਮ ਦੀ ਵੈਲਿਊ ਹੈ ਕਿ ਜਦੋਂ ਉਹਨਾਂ ਦੇ ਹੱਥ ਪਾਵਰ ਆਉਂਦੀ ਹੈ ਕਿ ਜਿਹੜੇ ਕਿ ਵਿਪਰ ਨੂੰ, ਸਿੱਧੇ ਵਿਪਰ ਬ੍ਰਾਹਮਣ ਨੂੰ ਕਹਿੰਦੇ ਨੇ, ਧੇਨ ਗਾਂ ਨੂੰ ਕਹਿੰਦੇ ਨੇ ਵੀ ਗਾਂ ਦੇ ਉੱਤੇ ਜ਼ੁਲਮ ਹੁੰਦਾ ਹੈ, ਬ੍ਰਾਹਮਣ ਦੇ ਉੱਤੇ ਹੁੰਦਾ ਹੈ, ਔਰ ਇਹਨਾਂ ਦੇ ਬ੍ਰਾਹਮਣ ਦੇਵਤੇ ਦੇ ਹੁੰਦਾ ਹੈ, ਉਹ ਕਿਉਂਕਿ ਬ੍ਰਾਹਮਣ ਦੇਵਤਾ ਹੀ ਹੈ। ਤਬ ਤਬ ਪ੍ਰਭੂ ਧਰ ਵਿਵਿਧ ਸਰੀਰਾ, ਫਿਰ ਜਿਹੜਾ ਵਿਸ਼ਨੂੰ ਹੈ ਉਹ ਆਪਣੇ ਅੱਡ ਅੱਡ ਸਰੀਰ ਧਾਰ ਕੇ ਰੀਇਨਕਾਰਨੇਟ ਹੁੰਦਾ, ਅਵਤਾਰ ਲੈਂਦਾ ਹੈ, ਔਰ ਹਰੇ ਕਿਰਪਾ ਨਿਜ ਸੱਜਣ ਪੀੜਾ, ਉਹ ਫਿਰ ਬ੍ਰਾਹਮਣ ਦਾ ਔਰ ਗਾਂ ਦਾ ਜਿਹੜਾ ਦੁੱਖ ਹੈ ਉਹਨੂੰ ਦੂਰ ਕਰਦਾ। ਸੋ ਜ਼ਾਹਰ ਹੈ ਕਿ ਇਹਨਾਂ ਦੇ ਅਵਤਾਰਵਾਦ 'ਚ ਜਾਂ ਇਹਨਾਂ ਦੇ ਜ਼ੁਲਮ ਦੇ ਕਾਨਸੈਪਟ ਦੇ ਵਿੱਚ ਕੋਈ ਸਮੁੱਚੀ ਮਨੁੱਖਤਾ, ਮਾਨਵਤਾ ਨਹੀਂ ਆਉਂਦੀ। ਇਸੇ ਤਰ੍ਹਾਂ ਬਹੁਤ ਵਾਰੀ ਅੱਜ ਗੀਤਾ ਕਿਵੇਂ ਕਰੋੜਾਂ ਦੀ ਜਿਹੜੀ ਤਾਦਾਦ ਦੇ ਵਿੱਚ ਡਿਸਟਰੀਬਿਊਟ ਹੁੰਦੀ ਹੈ, ਟਰਾਂਸਲੇਟ, ਔਰ ਉਹਨੂੰ ਗਾਂਧੀ ਵੀ ਕਹਿੰਦਾ ਸੀ ਮੇਰਾ ਆਈਡੀਅਲ ਗੀਤਾ ਹੈ। ਹੁਣ ਤਾਂ ਇੰਡੀਅਨ ਰੂਲਰ ਬਾਹਰਲੇ ਦੇਸ਼ਾਂ ਵਾਲਿਆਂ ਨੂੰ ਵੀ ਮੋਦੀ ਜਿੱਥੇ ਜਾਂਦਾ ਗੀਤਾ ਦੇਣ ਲੱਗ ਗਏ। ਹੁਣ ਗੀਤਾ ਨੂੰ ਬੜਾ ਪਰਮ ਗਿਆਨ ਦੇ ਤੌਰ ਤੇ ਕਿ ਜੀ ਜਿਹੜਾ ਮਹਾਭਾਰਤ ਦਾ ਜੰਗ ਹੋਣ ਲੱਗਾ ਹੈ ਔਰ ਇੱਕ ਪਾਸੇ ਕੌਰਵ ਨੇ, ਪਾਂਡਵ ਨੇ, ਕ੍ਰਿਸ਼ਨ ਜੀ ਜਿਹੜੇ ਨੇ ਉਹ ਰਥਵਾਨ ਨੇ ਪਾਂਡਵਾਂ ਦੇ, ਔਰ ਐਨ ਜਦੋਂ ਲੜਾਈ ਮੌਕੇ ਅਰਜਨ ਜਿਹੜਾ ਹੈ ਉਹ ਸਾਹਮਣੇ ਦੇਖਦਾ ਹੈ ਕਿ ਕਿਤੇ ਮਾਮਾ ਖੜਾ ਹੈ, ਕਿਤੇ ਚਾਚਾ ਖੜਾ ਹੈ, ਕਿਤੇ ਭਰਾ ਨੇ, ਕਿਤੇ ਦਰੋਣਾਚਾਰੀ ਹੈ, ਗੁਰੂ ਹੈ, ਉਹ ਆਪਣਾ ਤੀਰ ਕਮਾਨ ਧਨੁਸ਼ ਆਪਣਾ ਥੱਲੇ ਰੱਖ ਦਿੰਦਾ, ਉਹ ਕਹਿੰਦਾ ਜੀ ਮੈਂ ਤਾਂ ਨਹੀਂ ਲੜਨਾ ਹੈ, ਮੈਂ ਭੁੱਖਾ ਰਹਿ ਰਹਾਂਗਾ। ਇਹ ਨਹੀਂ। ਹੁਣ ਉਸ ਨੂੰ ਲੜਨ ਦੇ ਲਈ ਜਿਹੜੀ ਪ੍ਰੇਰਨਾ ਦੀ ਗੱਲ ਹੈ ਉਹ ਗੀਤਾ ਦਾ ਉਪਦੇਸ਼ ਹੈ। ਮਦ ਭਾਗਵਤ ਪੁਰਾਣ ਜਿਹੜਾ ਮਹਾਭਾਰਤ ਪੁਰਾਣ ਹੈ ਵੱਡਾ, ਮਹਾਭਾਰਤ ਪੁਰਾਣ ਦੇ ਵਿੱਚ ਇੱਕ ਛੋਟਾ ਹਿੱਸਾ ਗੀਤਾ ਹੈ। ਹੁਣ ਉਸ ਗੀਤਾ ਦਾ ਇਹ ਹੈ ਕਿ ਕ੍ਰਿਸ਼ਨ ਜੀ ਫਿਰ ਅਰਜਨ ਨੂੰ ਤਿਆਰ ਕਰਦੇ ਨੇ ਵੀ ਆਪਣੇ ਹਥਿਆਰ ਚੁੱਕ ਤੇ ਤੂੰ ਲੜ। ਔਰ ਉਹਦੇ ਚ ਜਿਹੜੀ ਦਿਲਚਸਪ ਗੱਲ ਹੈ ਜਿਹੜੀ ਕਿ ਇਹਨੂੰ ਇਹ ਗੋਲ ਕਰ ਜਾਂਦੇ ਨੇ, ਜਦੋਂ ਕ੍ਰਿਸ਼ਨ ਜੀ ਅਰਜਨ ਨੂੰ ਇਹ ਉਪਦੇਸ਼ ਦੇ ਰਹੇ ਨੇ ਕਿ ਵੀ ਤੂੰ ਲੜਨਾ ਹੈ, ਉਹ ਇਹ ਨਹੀਂ ਹੈ ਕਿ ਇਨਸਾਨੀਅਤ ਨਾਲ ਧੱਕਾ ਹੈ ਜਾਂ ਹੱਕ ਦੀ ਗੱਲ ਹੈ ਜਾਂ ਦੂਜਾ, ਉਹ ਉਹਨੂੰ ਕਹਿੰਦੇ ਨੇ ਤੂੰ ਕਸ਼ਤਰੀ ਹੈ ਜੀ, ਔਰ ਕਸ਼ਤਰੀਏ ਦਾ ਧਰਮ ਲੜਨਾ ਹੈ। ਕਿਉਂਕਿ ਜਦੋਂ ਅਸੀਂ ਵਰਣ ਵਿਵਸਥਾ ਦੇਖਦੇ ਹਾਂ, ਇਹ ਸਿਰਫ ਜਾਤਾਂ ਹੀ ਨਹੀਂ ਨੇ ਕਿ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ 4 ਜਾਤਾਂ ਬਣਾ ਦਿੱਤੀਆਂ, ਇਹਨਾਂ 4 ਦਾ ਧਰਮ ਨਿਰਧਾਰਿਤ ਕੀਤਾ। ਜਦੋਂ ਇਹ ਧਰਮ ਦੀ ਗੱਲ ਕਰਦੇ ਨੇ ਤੇ ਅਸੀਂ ਧਰਮ ਦੀ ਗੱਲ ਕਰਦੇ ਹਾਂ, ਅਲਟੂ ਬੇਸ਼ੱਕ ਸ਼ਬਦ ਜਾਂ ਲਫ਼ਜ਼ ਇੱਕੋ ਹੀ ਹੈ ਜੀ, ਬਟ ਬਿਲਕੁਲ ਅਲੱਗ ਮਤਲਬ ਦੇ ਵਿੱਚ। ਸਾਡੇ ਲਈ ਧਰਮ ਉਹ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ ਸੀ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੈ ਖਸਮੈ ਸੋ ਪਰਸੋਈ। ਕਿ ਭਾਈ ਜੇ 2 ਤਾਕਤਵਰ ਘੁਲਦੇ ਨੇ, ਇੱਕ ਡਿੱਗ ਪੈਂਦਾ ਹੈ, ਇੱਕ ਮਾਰਿਆ ਜਾਂਦਾ, ਇੱਕ ਜਿੱਤਦਾ, ਕੋਈ ਅਫਸੋਸ ਨਹੀਂ ਹੈ। ਪਰ ਜਦੋਂ ਇੱਕ ਧਿਰ ਉਸ ਲੋਕਾਈ ਦੇ ਉੱਤੇ ਜਿਹਨੂੰ ਇੱਜੜ ਬਣਾਇਆ ਹੋਇਆ ਉਸ ਦੇ ਉੱਤੇ ਆ ਕੇ ਧਾ ਕੇ ਪੈਂਦੀ ਹੈ, ਫਿਰ ਉਸ ਇੱਜੜ ਦੇ ਮਾਲਕ ਨੂੰ ਜਿਹੜਾ ਇਸ ਦੇ ਲਈ ਜਵਾਬਦੇਹ ਬਣਾਇਆ ਜਾਏਗਾ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜ਼ੁਲਮ ਦੀ ਗੱਲ ਕਰਦੇ ਆ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਡਿਫਾਈਨ ਕੀਤਾ ਕਿ ਭਾਈ ਉਹਦੇ 'ਚ ਹੁਣ ਜਿਹੜੇ ਉਹਨਾਂ ਦੇ ਵਿਕਟਮ ਨੇ ਉਹ ਹਿੰਦੂ ਨੇ ਕਿ ਮੁਸਲਮਾਨ ਨੇ, ਬ੍ਰਾਹਮਣ ਨੇ ਕਿ ਸ਼ੂਦਰ ਨੇ, ਕਿਸੇ 'ਚ ਕੋਈ ਤਫਰਕਾ ਨਹੀਂ ਹੈ, ਕਿਉਂਕਿ ਇਹ ਖਲਕਤ ਦੀ ਗੱਲ ਹੈ। ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਪਰ ਇੱਥੇ ਬ੍ਰਾਹਮਣ ਦਾ ਧਰਮ ਹੈ ਕਿ ਬ੍ਰਾਹਮਣ ਨੇ ਵਿਦਿਆ ਦੇਣੀ ਹੈ, ਕਿਸੇ ਹੋਰ ਨੂੰ ਇਹ ਹੱਕ ਨਹੀਂ ਹੈ ਦੇਣ ਦਾ, ਔਰ ਬ੍ਰਾਹਮਣ ਨੇ ਦਕਸ਼ਨਾ ਲੈਣੀ ਹੈ, ਬ੍ਰਾਹਮਣ ਨੇ ਦਾਨ ਲੈਣਾ, ਬ੍ਰਾਹਮਣ ਦੇਵਤਾ ਹੈ। ਜੇ ਹੁਣ ਤੁਸੀਂ ਮੰਨੂ ਦੇ ਲਾਅ ਪੜੋ, ਕਤਲ ਵੀ ਕਰਦੇ ਉਸ ਦੇ ਉੱਤੇ ਕੋਈ ਨਹੀਂ, ਜੇ ਉਹਦੇ ਕਿਸੇ ਰਾਜੇ ਦੇ ਰਾਜ 'ਚ ਕੋਈ ਦੌਲਤ ਧਰਤੀ 'ਚੋਂ ਨਿਕਲ ਆਉਂਦੀ, ਅੱਧੇ ਤੇ ਬ੍ਰਾਹਮਣ ਦਾ ਹੱਕ ਹੈ। ਰਾਜੇ ਜਿਹੜਾ ਉਹ ਬ੍ਰਾਹਮਣ ਦੀ ਕੁੱਲ ਦਾ ਜਿਹੜਾ ਹਰ ਕੁੱਲ ਦਾ ਆਪਣਾ ਪ੍ਰੋਤ ਹੈ, ਰਾਜ ਪ੍ਰੋਤ ਹੈ, ਰਾਜ ਦਰਬਾਰ 'ਚ ਬੈਠਾ, ਉਹਦੇ ਬਿਨਾਂ ਉਹ ਪੋਲੀਟੀਕਲੀ ਫੈਸਲਾ ਹੀ ਨਹੀਂ ਲੈ ਸਕਦਾ।
ਔਰ ਇਹ ਬ੍ਰਾਹਮਣ ਨੇ ਸਾਰੇ ਰਾਈਟ, ਕਿਉਂਕਿ ਲਾ ਹੀ ਬ੍ਰਾਹਮਣ ਨੇ ਬਣਾਏ, ਨੈਕਸਟ ਟੂ ਗॉड ਔਰ ਈਵਨ ਮੋਰ ਪਾਵਰਫੁਲ ਦੈਨ ਦਾ ਕਿੰਗ ਬ੍ਰਾਹਮਣ ਬਣ ਗਿਆ। ਹੁਣ ਕਸ਼ਤਰੀ ਦੇ ਜ਼ਿੰਮੇ ਲਾਇਆ ਕਿ ਵੀ ਤੂੰ ਹਥਿਆਰ ਚੁੱਕਣੇ ਨੇ, ਤੂੰ ਲੜਨਾ ਹੈ, ਤੂੰ ਯਵਨਾਂ ਦੇ ਨਾਲ, ਅਸੁਰਾਂ ਦੇ ਨਾਲ, ਜੋ ਵੀ ਉਹਨਾਂ ਨੇ ਬਣਾਏ ਉਹਨੇ ਕਰਨਾ। ਹੁਣ ਕਸ਼ਤਰੀ ਦਾ ਗੁਰੂ ਬ੍ਰਾਹਮਣ ਹੀ ਹੈ, ਕਿਉਂਕਿ ਜਦੋਂ ਕਸ਼ਤਰੀ ਨੇ ਰਾਜਾ ਬਣਨਾ, ਉਹਦਾ ਜਿਹੜਾ ਰਾਜ ਅਭਿਸ਼ੇਕ ਹੋਣਾ ਹੈ, ਜਿਹਦੀ ਉਹਦਾ ਰਾਜ ਤਿਲਕ ਲੱਗਣਾ, ਉਹ ਬ੍ਰਾਹਮਣ ਨੇ ਕਰਨਾ ਹੈ। ਤੇ ਬ੍ਰਾਹਮਣ ਨੇ ਹੀ ਉਹਦਾ ਅਲਟੀਮੇਟਲੀ ਡਿਸਾਈਡ ਕਰਨਾ ਹੈ ਕਿ ਵੀ ਉਹਨੇ ਕਿਹੜੇ ਧਰਮ ਦਾ ਉਲੰਘਣ ਕੀਤਾ, ਕਿਹੜੇ ਦਾ ਨਹੀਂ ਕੀਤਾ। ਇਸੇ ਤਰ੍ਹਾਂ ਵੈਸ਼ਯ ਜਿਹੜਾ ਵਪਾਰੀ ਹੈ, ਤੀਜੀ ਕਲਾਸ ਹੈ, ਉਸ ਦਾ ਧਰਮ ਵਣਜ ਹੈ ਜਾਂ ਦੂਜਾ, ਉਹਦੇ ਕੋਲ ਕਸ਼ਤਰੀ ਤੋਂ ਵੀ ਘੱਟ ਰਾਈਟ ਨੇ। ਤੇ ਚੌਥਾ ਸ਼ੂਦਰ ਹੈ, ਜਿਹਦੇ ਕੋਲ ਕੋਈ ਰਾਈਟਸ ਨਹੀਂ ਨੇ, ਔਰ ਸ਼ੂਦਰ ਨੇ ਉਹਨਾਂ ਉੱਪਰਲਿਆਂ ਤਿੰਨਾਂ ਨੂੰ ਹੀ ਸਰਵ ਕਰਨਾ। ਸੋ ਜਦੋਂ ਕ੍ਰਿਸ਼ਨ ਜੀ ਅਰਜਨ ਨੂੰ ਉਪਦੇਸ਼ ਦਿੰਦੇ ਨੇ, ਉਹ ਕੋਈ ਇਨਸਾਨੀ ਮਨੁੱਖੀ ਧਰਮ ਦੀ ਪਾਲਣਾ ਦੀ ਗੱਲ ਨਹੀਂ ਕਰਦੇ, ਉਹਨੂੰ ਕਸ਼ਤਰੀय ਧਰਮ ਯਾਦ ਕਰਵਾ ਰਹੇ ਨੇ, ਤੂੰ ਕਸ਼ਤਰੀ ਹੈ ਔਰ ਆਪਣੇ ਧਰਮ ਦਾ ਪਾਲਣ ਕਰ। ਹੁਣ ਜਦੋਂ ਮੋਹਨ ਭਾਗਵਤ ਜਿਹੜਾ ਜਿਹਨੇ 2020 ਤੱਕ ਹਰ ਇੱਕ ਨੂੰ ਹਿੰਦੂ ਬਣਾਉਣ ਦੀ ਗੱਲ ਕਹੀ ਜਾਂ ਉਹਨੂੰ ਹਿੰਦੁਸਤਾਨ ਦੀ ਗੱਲ ਕਹੀ, ਤੇ ਇਹਨਾਂ ਦੇ ਸਾਹਮਣੇ ਨਾ ਬ੍ਰਿਟਿਸ਼ ਕਲੋਨੀਅਲ ਇੰਡੀਆ, ਨਾ ਉਹਨਾਂ ਦੇ ਸਾਹਮਣੇ ਅੱਜ ਦੇ ਵਕਤ ਦੇ ਵਿੱਚ ਜਿਹਨੂੰ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਜਿਹੜਾ ਸਬ ਕੰਟੀਨੈਂਟ ਹੈ ਸਾਊਥ ਏਸ਼ੀਆ ਦਾ, ਜਿਹਨੂੰ ਅੱਜ ਇੰਡੀਆ ਦਾ ਆਫੀਸ਼ੀਅਲ ਨਾਂ ਦਿੱਤਾ ਗਿਆ, ਇਹ ਬਹੁ ਕੌਮੀ ਖਿੱਤਾ ਹੈ, ਮਲਟੀ ਨੇਸ਼ਨਸ ਇੱਥੇ ਰਹਿੰਦੇ ਨੇ। ਇੱਥੇ ਸਿੱਖ ਨੇਸ਼ਨ ਹੈ, ਇੱਥੇ ਇਸਲਾਮ ਨੂੰ ਮੰਨਣ ਵਾਲਿਆਂ ਦਾ ਹੈ, ਇੱਥੇ ਕ੍ਰਿਸਚੀਅਨਿਟੀ ਹੈ, ਦਲਿਤ ਇੱਥੋਂ ਦੇ ਮੂਲ ਨਿਵਾਸੀ ਨੇ, ਟਰਾਈਬਲਸ ਇੱਥੋਂ ਦੇ ਮੂਲ ਨਿਵਾਸੀ ਨੇ। ਔਰ ਇਹ ਜਿਹੜਾ ਇਹ ਹਰ ਇੱਕ ਦੇ ਲਈ ਹੈ। ਔਰ ਜਿਹੜੀ ਕਾਨਸਟੀਟਿਊਸ਼ਨ ਦੀ ਸਪਿਰਿਟ ਵੀ ਸੀ, ਬੇਸ਼ੱਕ ਉਹਨੂੰ ਅਲਟੀਮੇਟਲੀ ਕੁਛ ਦਾ ਕੁਛ ਬਣਾ ਦਿੱਤਾ ਹੈ 100 ਤੋਂ ਜ਼ਿਆਦਾ ਅਮੈਂਡਮੈਂਟਸ ਕਰਕੇ, ਔਰ ਅਗਲੀ ਅਮੈਂਡਮੈਂਟਸ ਦੇ ਵਿੱਚ ਕੀ ਹੋਣਾ ਉਹ ਜ਼ਾਹਰ ਹੈ ਕਿ ਕਾਨਸਟੀਟਿਊਸ਼ਨਲ ਅਮੈਂਡਮੈਂਟ ਭਾਰਤ ਨੂੰ ਹਿੰਦੂ ਨੇਸ਼ਨ ਵੀ ਡਿਕਲੇਅਰ ਕਰੇਗੀ। ਤਿਰੰਗਾ ਝੰਡਾ, ਜਿਹਦੇ ਨਾਲ RSS ਨੂੰ ਪ੍ਰੋਬਲਮ ਰਹੀ ਹੈ ਕਿ ਜੀ ਇਹ ਹਰਾ ਤੇ ਚਿੱਟੇ ਰੰਗ ਤਾਂ ਨਹੀਂ ਹੈ, ਇਹ ਅਸੀਂ 4000 ਸਾਲ ਪੁਰਾਣਾ ਓਮ ਦਾ ਧਵਜ ਜਿਹੜਾ ਉਹਨੂੰ ਨੈਸ਼ਨਲ ਫਲੈਗ ਬਣਾਉਣਾ, ਉਹ ਵੀ ਬਣੇਗਾ। ਔਰ ਨੈਸ਼ਨਲ ਡਰਿੰਕ ਜਿਹੜੀ ਹੈ, ਜੇ ਬ੍ਰਿਟਨ ਦੀ ਚਾਹ ਹੈ, ਅਮਰੀਕਾ ਦੀ ਕਾਫੀ ਹੈ, ਉਹਨਾਂ ਦੀ ਗਾਂ ਮੂਤਰ ਹੋਏਗੀ, ਕਿਉਂਕਿ ਜ਼ਾਹਰ ਹੈ ਕਿ ਵੀ ਉਹ ਹੁਣ ਜੇ ਵਿਪਰ ਤੇ ਧੀਨ ਦੇ ਨਾਲ ਹੀ ਤਾਂ ਸਾਰਾ ਜੁੜਿਆ ਹੋਇਆ ਕੰਮ ਹੈ। ਔਰ ਬ੍ਰਾਹਮਣ ਜਿਹੜਾ ਉਹ ਐਕਸਕਲੂਸਿਵਲੀ ਉਸ ਟੌਪ ਦੇ ਉੱਤੇ ਬੈਠਾ ਹੈ, ਡਿਸਾਈਡ ਕਰੇਗਾ ਕਿਹਦਾ ਕੀ ਕਰਨਾ ਹੈ। ਤੇ ਗੰਗਾ ਜਿਹਦੇ ਉੱਤੇ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਵੀ ਉਹ ਗੰਗਾ ਜਿਹੜੀ ਹੈ ਦੁਨੀਆ ਦੀ ਡਰਟੀਐਸਟ ਰਿਵਰ ਹੈ, ਲੇਕਿਨ ਉਹਦੀ ਰੋਰਿੰਗ ਬਿਜ਼ਨਸ ਕਾਇਮ ਰਹੇਗੀ ਗੰਗਾ ਜਲ ਦੀ। ਸੋ ਹੁਣ ਜਿਹੜੀ ਗੱਲ ਮੋਹਨ ਭਾਗਵਤ ਨੇ ਕਹੀ, ਔਰ ਜਿਸ ਤੇ ਬੇਸਡ 1920 ਦੇ ਵਿੱਚ RSS ਹੋਣ ਚ ਆਇਆ ਸੀ, ਅਸੀਂ ਵੇਰਵੇ ਦੇ ਵਿੱਚ ਆਲਰੇਡੀ ਇਸ ਦਾ ਜ਼ਿਕਰ ਕੀਤਾ। ਸੋ ਗੱਲ ਉਸ ਡਾਇਰੈਕਸ਼ਨ ਦੇ ਲਗਭਗ ਅੱਧਿਓਂ ਜ਼ਿਆਦਾ ਟਰਮ ਮੋਦੀ ਦੀ ਪੂਰੀ ਹੋ ਗਈ ਹੈ। ਔਰ ਜਿਵੇਂ RSS ਨੇ ਫਿਰ ਹਿੰਦੂਆਂ ਦਾ ਦਾਬਾ ਇਸਤੇਮਾਲ ਕਰਕੇ, ਸਟੇਟ ਪਾਵਰ ਇਸਤੇਮਾਲ ਕਰਕੇ ਮੁਸਲਮਾਨਾਂ ਨੂੰ ਡਰਾਇਆ, ਈਸਾਈਆਂ ਨੂੰ ਡਰਾਇਆ, ਪੰਜਾਬ ਦੇ ਵਿੱਚ ਕਿਸ ਕਿਸਮ ਦਾ ਮਾਹੌਲ ਸਿਰਜਿਆ। ਔਰ ਇਹ ਖਬਰ ਜਿਹੜੀ ਕਿ ਸਾਰੇ ਪਾਸੇ ਹੀ ਲੱਗੀ ਹੈ ਕਿ ਉਹਨੇ ਕਿਹਾ ਕਿ whoever lives in Hindustan and respects its traditions is a Hindu। ਭਾਗਵਤ, ਹੁਣ ਜਦ ਤੁਸੀਂ ਕਦੇ ਵੀ ਮੋਹਨ ਭਾਗਵਤ ਦੀ ਸਪੀਚ ਸੁਣੋ, ਉਹ ਸ਼ਬਦ ਇੰਡੀਆ ਨਹੀਂ ਇਸਤੇਮਾਲ ਕਰਦਾ, ਭਾਰਤ ਕਦੇ ਕਦੇ ਕਰਦਾ, ਪਰ ਉਹ ਹਿੰਦੁਸਤਾਨ ਕਰਦਾ। ਔਰ ਇਹ ਬਿਲਕੁਲ ਉਹ ਕਲੀਅਰ ਕਰਨਾ ਚਾਹੁੰਦਾ ਹੈ ਕਿ ਵੀ ਇਹ ਇੰਡੀਆ ਸਾਨੂੰ ਕਬੂਲ ਨਹੀਂ ਹੈ। ਉਹਨਾਂ ਨੇ ਵੀ ਕਿਹਾ ਸੀ ਕਿ ਇਹ ਤਾਂ ਗੋਰਿਆਂ ਦਾ ਦਿੱਤਾ ਹੈ, ਅਸੀਂ ਤਾਂ ਹਿੰਦੁਸਤਾਨ, ਇਹ ਸਾਡਾ ਹਿੰਦੂਆਂ ਦਾ ਦੇਸ਼ ਹੈ। ਔਰ ਇਹ ਗੱਲ ਉਹਨੇ ਬੈਤੂਲ MP ਦੇ ਵਿੱਚ ਮੱਧ ਪ੍ਰਦੇਸ਼ 'ਚ ਉਹਨੇ ਇੱਕ ਗੈਦਰਿੰਗ ਨੂੰ ਐਡਰੈਸ ਕਰਦਿਆਂ ਕਹੀ ਹੈ, whoever lives in Hindustan and has respect for its traditions are all Hindus। ਕਿ ਜੋ ਵੀ ਹਿੰਦੁਸਤਾਨ 'ਚ ਰਹਿੰਦੇ ਔਰ ਇੱਥੋਂ ਦੀਆਂ ਪਰੰਪਰਾਵਾਂ ਦਾ, ਰਵਾਇਤਾਂ ਦਾ ਸਤਿਕਾਰ ਕਰਦਾ, ਉਹ ਸਾਰੇ ਹਿੰਦੂ ਨੇ। Muslims may have different ways of performing prayers, but their nationality is Hindu। ਮੁਸਲਮਾਨਾਂ ਦਾ ਠੀਕ ਹੈ, ਇਬਾਦਤ ਦਾ ਅੱਡ ਤਰੀਕਾ ਹੋਏਗਾ, ਪਰ ਉਹਨਾਂ ਦੀ ਜਿਹੜੀ ਕੌਮੀਅਤ ਹੈ ਉਹ ਹਿੰਦੂ ਹੈ। All Hindus are accountable for Hindustan, Bhagwat said while addressing Hindu Sammelan here। ਹਿੰਦੂ ਸੰਮੇਲਨ 'ਚ ਆਇਆ, ਸੈਂਟਰ ਦਾ ਮਿਨਿਸਟਰ ਵੀ ਨਾਲ ਸੀ। ਫਿਰ ਉਹ ਕਹਿੰਦਾ across the world Indian society is known as Hindu। ਤੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਅਸੀਂ ਹਿੰਦੂ ਦੇ ਤੌਰ ਤੇ ਜਾਣੇ ਜਾਂਦੇ। ਸੋ ਜ਼ਾਹਰ ਹੈ ਵੀ ਉਹਨਾਂ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਅੱਗੇ ਵੀ ਉਹਨੇ ਲੰਬੀ ਚੌੜੀ ਗੱਲ ਕਹੀ ਕਿ ਜੀ ਸਾਡੀਆਂ ਕਾਸਟ, ਸਬ ਕਾਸਟ, ਰਿਚੁਅਲ, ਲੈਂਗੁਏਜਿਸ ਡਿਫਰੈਂਟ ਹੋਣ, ਪਰ ਸਾਡੇ ਦਿਲ ਜਿਹੜੇ ਨੇ ਉਹ ਹਿੰਦੂ ਨੇ ਔਰ ਅਸੀਂ ਹਿੰਦੂ ਹਾਂ। ਔਰ ਉਸਨੇ ਇਹ ਕਿਹਾ ਕਿ ਜੀ ਬਾਹਰਲੀ ਦੁਨੀਆ ਇਕੱਠੀ ਹੋ ਰਹੀ ਹੈ, ਅਸੀਂ ਕਿਉਂ ਨਹੀਂ ਹਿੰਦੂ ਜਿਹੜੇ ਅਸੀਂ ਟੁਗੈਦਰ ਹੁੰਦੇ। ਔਰ ਫਿਰ ਉਹਨੇ ਜਿੱਥੇ ਗੋਲਵਲਕਰ ਨੂੰ ਜਦੋਂ ਗਾਂਧੀ ਦੀ ਅਸੈਸੀਨੇਸ਼ਨ ਹੋਈ, ਉਹਦਾ ਮਰਡਰ ਹੋਇਆ, ਉਹਦੇ ਤੋਂ ਬਾਅਦ 3 ਮਹੀਨੇ ਲਈ
ਉਹਨੂੰ ਉੱਥੋਂ ਦੀ ਇੱਕ ਜੇਲ੍ਹ ਦੇ ਵਿੱਚ ਇਹਨਾਂ ਦੇ ਗੋਲਵਲਕਰ ਨੂੰ ਰੱਖਿਆ ਗਿਆ ਸੀ ਜੀ। ਔਰ ਸੁਰੇਸ਼ ਸੋਨੀ ਦੇ ਨਾਲ ਲੋਕਲ MLA ਔਰ ਹਮੰਤ ਖਾੜ ਡੇਲਵਾਲ ਦੇ ਨਾਲ ਜਿਹੜਾ ਇਹ ਹੈ ਮੋਹਨ ਭਾਗਵਤ ਉਸ ਜੇਲ੍ਹ ਦੇ ਉਸ ਸੈੱਲ ਨੂੰ ਦੇਖਣ ਗਿਆ, ਬੈਰਕ ਨੰਬਰ 1 ਨੂੰ, ਜਿਹਦੇ 'ਚ ਉਹਨੂੰ ਰੱਖਿਆ ਸੀ। ਔਰ ਕਾਂਗਰਸ ਔਰ ਦੂਜਿਆਂ ਨੇ ਕਿਹਾ ਕਿ ਜੀ ਇਹ ਵਾਇਓਲੇਸ਼ਨ ਹੈ ਆਫ ਦਾ ਹੋਲ। ਸੋ ਮੋਹਨ ਭਾਗਵਤ ਨੇ ਤਾਂ ਜੋ ਉਹ ਪਹਿਲੇ ਦਿਨ ਤੋਂ ਉਹਨਾਂ ਦੀ ਆਈਡੀਓਲੋਜੀ ਹੈ ਕਰ ਹੀ ਰਹੇ ਨੇ। ਪਿਛਲੇ ਦਿਨਾਂ 'ਚ ਇੱਕ ਬੜਾ ਡੀਟੇਲ ਆਰਟੀਕਲ ਇੱਕ ਪਬਲੀਕੇਸ਼ਨ ਹੈ ਅਲਟਰਨੇਟ ਜੀ, ਉਸ ਦੇ ਉੱਤੇ ਗੁਜਰਾਤ ਦੀ ਔਰ ਥੋੜੀਆਂ ਰੂਟਸ ਦੀਆਂ ਮਹਾਰਾਸ਼ਟਰ 'ਚ ਵੀ ਨੇ, ਬੜੀ ਪਪੂਲਰ ਐਕਟਿਵਿਸਟ ਹੈ ਤੀਸਤਾ ਸੀਤਲਵਾਦ, ਇਹ NGO ਚਲਾਉਂਦੀ ਹੈ, ਉਹਦੀ NGO ਤੇ ਵੀ ਬੈਨ ਕੀਤਾ। ਔਰ ਇਹਨੇ ਬੜੀ ਦਲੇਰੀ ਦੇ ਨਾਲ ਜਿਹੜਾ ਗੁਜਰਾਤ ਦੇ ਵਿੱਚ 2002 ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਉਹਦੇ ਖਿਲਾਫ ਇਹਨੇ ਆਵਾਜ਼ ਬੁਲੰਦ ਕੀਤੀ। ਔਰ ਇਹ ਜਿਹੜਾ ਹਿੰਦੂਤਵਾਦ ਆ, ਜਿਹੜੀ ਮੋਹਨ ਭਾਗਵਤ ਨੇ ਗੱਲ ਕੀਤੀ, ਜਾਂ ਜੋ ਲਗਾਤਾਰ ਪਿਛਲੇ 3 ਸਾਲ ਤੋਂ ਕੋਈ ਯੋਗਾ ਹੋਏ, ਕੋਈ ਸੂਰਿਆ ਨਮਸਕਾਰ ਹੋਏ, ਟੈਕਸਟ ਬੁੱਕਸ ਦਾ ਬਦਲਣਾ ਹੋਏ, ਹਰ ਪਾਸੇ ਇਹਨਾਂ ਦੇ ਅਟੈਕ ਨੇ। ਪਰ ਫੌਜ ਦੇ ਵਿੱਚ ਹਾਲਾਂ ਜਦੋਂ ਸਮਝੌਤਾ ਐਕਸਪ੍ਰੈਸ ਦੇ ਜਿਹੜੇ ਕਰਨਲ ਪ੍ਰੋਤ ਔਰ ਦੂਸਰੇ ਉਹਦੇ 'ਚ ਇਨਵੋਲਵ ਹੋਏ, ਹਮੰਤ ਕਾਰਕਰੇ ਨੂੰ ਮਾਰ ਮੁਕਾਇਆ ਗਿਆ, ਇਹਨਾਂ ਦੇ ਉਦੋਂ ਇਹ ਝਲਕਾਰਾ ਜਿਹਾ ਆਇਆ ਕਿਉਂਕਿ ਹਮੰਤ ਕਾਰਕਰੇ ਨੇ ਫੌਜ ਦਾ ਔਰ RSS ਦਾ ਕਨੈਕਸ਼ਨ ਕੀ, ਔਰ ਸਰਵਿੰਗ ਕਰਨਲ ਪ੍ਰੋਤ ਕਿਵੇਂ ਜਿਹੜਾ ਉਹਨਾਂ ਨੂੰ ਟ੍ਰੇਨਿੰਗ ਦੇ ਰਿਹਾ ਸੀ। ਲੇਕਿਨ ਕਿਸ ਲੈਵਲ ਤੇ ਫੌਜ ਦੇ ਵਿੱਚ, ਔਰ ਜਦੋਂ ਆ ਮਲਕ ਜਿਹੜਾ ਹੁਣ ਮਿਨਿਸਟਰ ਬਣਿਆ ਇਹਨੂੰ ਪੁਲਿਸ ਮੁਖੀ ਜਿਹੜਾ ਫੌਜੀ ਮੁਖੀ ਬਣਾਉਣ ਦੀ ਗੱਲ ਆਈ ਸੀ, ਉਦੋਂ ਵੀ RSS ਨੇ ਸਟੈਂਡ ਲਿਆ ਸੀ। ਫਿਰ ਦਿਲਬਾਗ ਸੁਹਾਗ ਨੂੰ ਵੀ, ਔਰ ਜਿਹੜਾ ਹੁਣ ਬਣਾਇਆ ਇਹ ਤਾਂ ਬਿਲਕੁਲ ਹੀ ਅਸੀਂ ਡਿਸਕਸ ਕੀਤਾ ਸੀ ਕਿ ਭਾਈ ਕਿਵੇਂ ਅਜੀਤ ਡੋਵਲ ਜਿਹੜਾ ਇਸ ਵੇਲੇ ਸਰਵੇ ਇੰਟੈਲੀਜੈਂਸ ਦਾ, ਹਰੀਸ਼ ਰਾਵਤ ਜਿਹੜਾ ਹੁਣ ਉੱਤਰਾਖੰਡ ਦਾ ਚੀਫ ਮਿਨਿਸਟਰ ਹੈ, ਇਹ ਵੀ ਰਾਵਤ ਹੈ, ਔਰ ਕਿਵੇਂ 2 ਸੀਨੀਅਰ ਜਨਰਲਸ ਨੂੰ ਪਾਸੇ ਕਰਕੇ ਹਿੰਦੂ ਤਵੀਆਂ ਨੇ ਸਿੱਧੇ ਤੌਰ ਤੇ ਆਪਣਾ ਹੁਣ ਜਨਰਲ ਵੀ ਜਿਹੜਾ ਲਾਇਆ। ਤੋ ਸੀਤਲਵਾਦ ਦਾ ਇੱਕ ਆਰਟੀਕਲ ਜਿਹੜਾ ਇਹਦੇ 'ਚ ਅਲਟਰਨੇਟ ਸੀ, ਉਹਦਾ ਜਨਵਰੀ ਦੇ ਵਿੱਚ ਹੀ ਇਹ ਛਪਿਆ ਐਂਡ 'ਚ, ਔਰ ਉਹਦਾ ਸਿਰਲੇਖ ਇਹ ਸੀ, ਲਾ ਆਫ ਦਾ ਜੰਗਲ ਟੇਕਸ ਓਵਰ, ਕਿ ਭਾਰਤ ਦੇ ਵਿੱਚ ਹੁਣ ਜੰਗਲ ਦਾ ਰਾਜ ਹੈ। ਹਾਊ ਹਿੰਦੂ ਸੁਪਰੀਮੇਸੀ ਇਜ਼ ਪੋਇਜ਼ਨਿੰਗ ਦਾ ਇੰਡੀਅਨ ਮਿਲਟਰੀ, ਕਿ ਭਾਰਤੀ ਫੌਜ ਦੇ ਵਿੱਚ ਵੀ ਜਿਹੜਾ ਇਹ ਹਿੰਦੂਤਵਾ ਦੀ ਸੁਪਰੀਮੇਸੀ ਹੈ ਉਹਨੇ ਕਿਵੇਂ ਟੇਕ ਓਵਰ ਕੀਤਾ ਹੈ। ਲੰਬਾ ਚੌੜਾ ਆਰਟੀਕਲ ਹੈ, ਮੈਂ ਜਸਟ ਇਹਨੂੰ ਪਾਸਿੰਗ ਰੈਫਰੈਂਸ ਡਿਸਕਸ ਕਰਾਂਗਾ। ਔਰ ਉਹਨੇ ਜਿਹੜਾ ਕ੍ਰਿਸਮਸ ਡੇ ਤੋਂ ਗੱਲ ਸੀਤਲਵਾਦ ਨੇ ਸ਼ੁਰੂ ਕੀਤੀ। ਔਨ ਕ੍ਰਿਸਮਸ ਡੇ ਇਟ ਹੈਪਨਡ ਰਿਟਾਇਰਡ ਵੈਟਰਨਸ ਆਫ ਇੰਡੀਅਨ ਆਰਮੀ, ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਤੇ RSS ਦਾ ਨੈਟਵਰਕ ਹੈ, ਕਿਹੜੇ ਰਿਟਾਇਰਡ ਵੈਟਰਨ ਇੰਡੀਅਨ ਆਰਮੀ ਦੇ, ਐਕਸ ਆਰਮੀ ਚੀਫ ਜਨਰਲ NC ਵਿਜ, ਇਹ ਆਰਮੀ ਦਾ ਚੀਫ ਜਨਰਲ ਰਿਹਾ, ਫਾਰਮਰ ਇੰਡੀਅਨ 에ਅਰ ਫੋਰਸ ਵਾਈਸ ਚੀਫ 에ਅਰ ਮਾਰਸ਼ਲ ਭੂਸ਼ਣ ਗੋਖਲੇ, ਲੈਫਟੀਨੈਂਟ ਜਨਰਲ ਸੈਯਦ ਅਤਾ ਹੁਸਨੈਨ, ਹੁਣ ਇਹ ਵੀ 1-2 ਮੁਸਲਮਾਨ ਵੀ, ਜਿਵੇਂ 1-2 ਸਿੱਖ ਟੁਚੇ ਨਾਲ ਰੱਖੇ ਹੁੰਦੇ ਨੇ ਇਹਨਾਂ ਨੇ, ਇੱਕ ਮੁਸਲਮਾਨ ਵੀ ਰੱਖਿਆ ਹੋਇਆ ਫੌਜੀ। ਸ਼ੇਅਰਡ ਦਾ ਡਾਇਜ਼ ਵਿਦ ਰਾਸ਼ਟਰੀ ਸਵੈਮ ਸੇਵਕ ਸੰਘ ਹੈਡ ਮੋਹਨ ਭਾਗਵਤ ਐਂਡ ਏ ਹੋਸਟ ਆਫ ਸੀਅਰਸ ਐਟ ਦਾ ਧਰਮ ਸੰਸਕ੍ਰਿਤੀ ਮਹਾਕੁੰਭ। ਹੁਣ ਇੱਕ ਪਾਸੇ ਕ੍ਰਿਸਮਸ ਸੀ, ਉਹਨਾਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਇਹਨਾਂ ਨੇ ਆਪਣਾ ਧਰਮ ਸੰਸਕ੍ਰਿਤੀ ਮਹਾਕੁੰਭ ਰੱਖਿਆ, ਔਰ ਉਹਦੇ 'ਚ ਮੋਹਨ ਭਾਗਵਤ ਦੇ ਨਾਲ ਇਹ ਵੱਡੇ 2 ਜਨਰਲ ਔਰ ਇੱਕ 에ਅਰ ਫੋਰਸ ਦਾ ਜਿਹੜਾ ਵਾਈਸ ਚੀਫ ਮਾਰਸ਼ਲ ਆ ਉਹ ਬੈਠਾ। ਦਾ ਇਵੈਂਟ ਇਨਕਲੂਡਡ the delivery of fiery speeches on Hindutva for those who may confuse it with eclectic faith of Hinduism is the ideology that is straining to convert India into a theocratic Indian state। ਹੁਣ ਇਹ ਸਾਰੇ ਬੈਠੇ ਨੇ ਜਨਰਲ ਮੋਹਨ ਭਾਗਵਤ ਜਿਹੜਾ ਹੈ, ਔਰ ਸਾਰੇ ਹਿੰਦੂਤਵੀ ਇੱਕ ਤੋਂ ਬਾਅਦ ਇੱਕ ਤੇਜ਼ ਤਰਾਰ ਤਕਰੀਰਾਂ ਕਰ ਰਹੇ ਨੇ ਕਿ ਅਸੀਂ ਇਸ ਲੈਂਡ ਨੂੰ, ਇਹ ਹਿੰਦੂਤਵਾ ਦੀ ਲੈਂਡ ਹੈ ਔਰ ਇਹਨੂੰ ਹਿੰਦੂਤਵਾ ਬਣਾਉਣਾ। ਉਹਨੇ ਕਿਹਾ ਇਹ ਭੁਲੇਖਾ ਨਾ ਹੋਏ ਕਿ ਧਰਮ ਦੀ ਗੱਲ ਨਹੀਂ ਹੋ ਰਹੀ, ਇਹ ਤਾਂ ਉਹਨਾਂ ਵੈਲਿਊਜ਼ ਨੂੰ ਜਿਹੜੀਆਂ ਹਿੰਦੂਆਂ ਦੀਆਂ ਨੇ, ਥੀਓਕ੍ਰੈਟਿਕ, ਜਿਵੇਂ ਸਾਊਦੀ ਅਰੇਬੀਆ ਇਸਲਾਮ ਬੇਸਡ ਹੈ ਜਾਂ ਈਰਾਨ ਹੈ, ਇਸ ਲਹਿਜੇ ਦੇ ਵਿੱਚ ਫੌਜੀ ਜਰਨੈਲਾਂ ਦੀ ਮੌਜੂਦਗੀ ਦੇ ਵਿੱਚ ਇਹ ਬਿਆਨ ਹੋ ਰਹੇ ਨੇ। The issue of the communalization of the Indian Army has always come into focus when an RSS-driven National Democratic Alliance government has ruled the centre। ਕਿ ਫੌਜ ਦੇ ਵਿੱਚ ਹਿੰਦੂਤਵਾ ਦੀ ਕਿੰਨੀ ਇਨਫਿਲਟ੍ਰੇਸ਼ਨ ਹੈ, ਜਦੋਂ ਹੀ ਇਹਨਾਂ ਦੀ ਸਰਕਾਰ ਬਣਦੀ ਹੈ ਇਹ ਇਸ਼ੂ ਸਾਹਮਣੇ ਆ ਜਾਂਦਾ ਹੈ। In an interesting if unsavory development, the Times of India reported on December 26 that it is Hindu religious heads who epitomize
the fountainhead of India's nationhood, a claim that is tinged with Hindu supremacy। ਉਹਨੇ ਕਿਹਾ ਜੀ ਟਾਈਮਜ਼ ਆਫ ਇੰਡੀਆ ਨੇ ਦਸੰਬਰ 26 ਨੂੰ ਇਹ ਲਿਖਿਆ ਸੀ ਕਿ ਜਿਹੜੇ ਹਿੰਦੂ ਮੁਖੀ ਨੇ ਇਹ ਅਸਲ 'ਚ ਭਾਰਤੀ ਜਿਹੜੀ ਕੌਮੀਅਤ ਹੈ ਉਸ ਦਾ ਸਰਗਣਾ ਨੇ, ਉਸ ਦਾ ਜਿਹੜੀ ਸਾਰੀ ਇੰਡੀਅਨ ਨੇਸ਼ਨਹੁੱਡ ਹੈ ਉਹ ਹਿੰਦੂ ਧਰਮ ਦੇ ਮੁਖੀਆਂ ਦੇ ਸਿਰ ਦੇ ਉੱਤੇ ਹੀ ਖੜੇ। ਔਰ ਉਹਦੇ 'ਚ ਉਹਨੇ ਅੱਗੋਂ ਕੀ ਉਦਾਹਰਣ ਦਿੱਤੀ, ਡੂ ਯੂ ਨੋ ਹੂ ਇਜ਼ ਵਿਦ ਦ ਸ਼ੋਲਜਰਸ ਗਾਰਡਿੰਗ ਦ ਸਾਇਚਨ ਗਲੇਸ਼ੀਅਰ ਦਾ ਨਾਗਾ ਸਾਧੂਸ। ਉਹਨੇ ਕਿਹਾ ਜੀ ਜਿਹੜਾ ਸਾਇਚਨ ਗਲੇਸ਼ੀਅਰ ਦੇ ਉੱਤੇ ਕੋਈ ਭਾਰਤੀ ਫੌਜ ਥੋੜੀ ਉੱਥੇ ਜਿਹੜੀ ਹੈ ਉਹਨੂੰ ਗਾਰਡ ਕਰ ਰਹੀ, ਇਹ ਨਾਗੇ ਸਾਧੂ ਨੇ ਕਿ ਉੱਥੇ ਨਾਗੇ ਸਾਧੂਆਂ ਨੇ ਸਿਆਚਨ ਗਲੇਸ਼ੀਅਰ ਨੂੰ ਜਿਹੜਾ ਉਹ ਡਿਫੈਂਡ ਕਰ ਰਹੇ ਨੇ। ਬੋਥ ਸ਼ੋਲਜਰਸ ਐਂਡ ਸਾਧੂ ਲੀਡ ਏ ਸਟ੍ਰਿਕਟ ਲਾਈਫ ਇਨ ਸਰਵਿਸ ਆਫ ਦ ਨੇਸ਼ਨ ਐਂਡ ਹੈਂਸ ਸ਼ੁੱਡ ਗੈਟ ਇਕੁਅਲ ਰਿਸਪੈਕਟ। ਉਹਨਾਂ ਨੇ ਕਿਹਾ ਜੀ ਕਿਉਂਕਿ ਨਾਗੇ ਸਾਧੂ ਕਿੱਥੋਂ ਆ ਗਏ, ਉਹ 20,000 ਪਲੱਸ ਫੀਟ ਦੇ ਉੱਤੇ ਸਾਧੂ ਤਾਂ ਇੱਥੇ ਹਰਿਦੁਆਰ ਨਾਗੇ ਜ਼ਰੂਰ ਨਜ਼ਰ ਆਉਂਦੇ ਨੇ ਸੂਰਜ ਗ੍ਰਹਿਣ ਦੇ ਕਿ ਕਿਹੜੇ ਮੌਕੇ ਦੇ ਉੱਤੇ ਜੀ ਕਿ ਜੀ ਪਹਿਲੀ ਡਿਪ ਉਹਨਾਂ ਨੇ ਲੈਣੀ ਹੈ। ਪਰ ਇਹਨਾਂ ਨੇ ਕਿਹਾ ਜੀ ਉਹ ਕਿਉਂਕਿ ਦੇਸ਼ ਦੇ ਬਾਰਡਰਸ ਨੂੰ ਸਣੇ ਸਿਆਚਨ ਗਲੇਸ਼ੀਅਰ ਦੇ ਨਾਗੇ ਸਾਧੂ ਕਰ ਰਹੇ ਨੇ, ਇਸ ਲਈ ਉਹਨਾਂ ਦਾ ਇਕੁਅਲ ਰਿਸਪੈਕਟ ਹੋਣਾ ਚਾਹੀਦਾ ਹੈ, ਜਿੰਨਾ ਫੌਜੀਆਂ ਦਾ ਹੁੰਦਾ ਇਵੇਂ ਹੀ ਨਾਗੇ ਸਾਧੂਆਂ ਦਾ ਹੋਣਾ ਚਾਹੀਦਾ। ਸੈਡ ਅਮਰਾਵਤੀ ਬੇਸਡ ਜਤਿੰਦਰ ਮਹਾਰਾਜ whose devotees include alleged conman Prashant Vasankar, Sameer Joshi and others now behind the bars for running Ponzi schemes। ਇਹ ਨਾਂ ਦਿੱਤੇ ਨੇ ਕਿ ਇਹ ਉਹਦੇ ਚੇਲੇ ਨੇ, ਇਹ ਉਹਨੇ ਕਿਹਾ। The discourse pushed the NML further, denigrating Mughal rule as Muslim rule। The RSS chief Mohan Bhagwat said that in the last 1000 years the people of this country didn't get a chance to rule when that should have been the case in a democracy। ਇਹੀ ਮੋਹਨ ਭਾਗਵਤ ਨੇ ਉੱਥੇ ਵੀ ਕਿਹਾ ਕਿ ਜੀ 1000 ਸਾਲ ਮੁਸਲਮਾਨਾਂ ਨੇ ਸਾਡੇ ਤੇ ਰਾਜ ਕੀਤਾ ਔਰ ਇਹ ਜਿਹੜੇ ਇਸ ਮੁਲਕ ਦੇ ਲੋਕਾਂ ਨੂੰ 1000 ਸਾਲ ਜਿਹੜਾ ਰਾਜ ਕਰਨ ਦਾ ਮੌਕਾ ਨਹੀਂ ਮਿਲਿਆ ਜਿਹੜਾ ਸਾਨੂੰ ਹੁਣ ਮਿਲਿਆ। Efforts to politicize the Indian military under the present regime echo efforts made by the NDA and its sister organizations in the past. They have gained momentum in recent months with the Narendra Modi government using Pakistan and surgical strikes to stroke narrow chauvinistic sentiments and garner votes। उन्होंने कहा जी ਹੁਣ ਪਾਕਿਸਤਾਨ ਨੂੰ ਟਾਰਗੇਟ ਕੀਤਾ ਉਹ ਸਰਜੀਕਲ ਸਟ੍ਰਾਈਕਸ ਦੀ ਗੱਲ ਹੋਏ ਜਾਂ ਜਿਹੜਾ ਉਹ ਅਦਰਵਾਈਜ਼ ਹੋਏ ਨੈਰੋ ਇਹਨਾਂ ਦਾ ਜਿਹੜਾ ਨੈਸ਼ਨਲਿਜ਼ਮ ਹੈ ਉਹਦੇ ਥੱਲੇ ਵੋਟਾਂ ਦੇ ਲਈ ਪਾਕਿਸਤਾਨ ਦੇ ਖਿਲਾਫ ਪੂਰੀ ਨਫ਼ਰਤ। ਫਿਰ ਉਹਨੇ ਪੂਰਾ ਇਸ ਆਰਟੀਕਲ ਦੇ ਵਿੱਚ ਵੇਰਵਾ ਦਿੱਤਾ ਕਿ ਇਹ ਦਿਲ ਹੈ ਮੁਸ਼ਕਿਲ ਫਿਲਮ ਤੋਂ ਲੈ ਕੇ ਪਾਕਿਸਤਾਨੀ ਕਲਾਕਾਰਾਂ ਦੇ ਉੱਤੇ ਪਾਬੰਦੀ, ਫਿਰ ਜਿਹੜਾ ਉੜੀ ਦੇ ਵਿੱਚ ਵਾਕਿਆ ਜੋ ਹੋਇਆ ਉਹਨੂੰ ਕਿਵੇਂ ਆਧਾਰ ਬਣਾਇਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਬਾਈ ਗੋਇੰਗ ਟੂ ਪਾਕਿਸਤਾਨ ਫॉर ए ਕੱਪ ਆਫ ਟੀ the Prime Minister has wasted 6 years of efforts of UPA government to isolate Pakistan। ਕਾਂਗਰਸ ਵੀ ਉਹਨਾਂ ਤੋਂ ਅੱਗੇ ਜਾ ਰਹੀ ਹੈ ਕਿ ਜੀ ਉਹਨੂੰ ਨਵਾਜ਼ ਸ਼ਰੀਫ ਨੂੰ ਮਿਲਣ ਚਲਾ ਗਿਆ, ਸਾਡਾ ਜਿਹੜਾ ਇੰਨੇ 6 ਸਾਲ ਦਾ ਐਫਰਟ ਸੀ ਉਹ ਕਿਸੇ ਕੰਡੇ ਨਹੀਂ ਲੱਗਾ। ਫਿਰ ਉਹਨਾਂ ਨੇ ਕਿਹਾ ਕਿ ਵੀ ਦੀਵਾਲੀ ਦੇ ਮੌਕੇ ਤੇ ਵੀ ਔਰ ਦੂਜੇ ਮੌਕਿਆਂ ਤੇ ਜਦੋਂ ਹੁਣ 26 ਜਨਵਰੀ ਦੇ ਵਾਹਗਾ ਬਾਰਡਰ ਤੇ ਮਿਠਾਈਆਂ ਐਕਸਚੇਂਜ ਹੁੰਦੀਆਂ ਸੀ ਇਸ ਵਾਰੀ ਨਹੀਂ ਹੋਈਆਂ ਔਰ ਉੜੀ ਅਟੈਕ ਦੀ ਆੜ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਹਿੰਦੂਤਵਾ ਦੇ ਏਜੰਡੇ ਨੂੰ ਹੋਰ ਅੱਗੇ ਬਣਾਇਆ। ਫਿਰ ਮਰਾਠੀ ਸ਼ੋਵਨਿਜ਼ਮ ਦੀ ਗੱਲ ਕੀਤੀ ਹੈ ਕਿ ਕਿਵੇਂ ਉਹਨਾਂ ਨੂੰ ਟੈਕਸ ਦੇ ਕੇ ਜਿਹੜਾ ਉਹ ਫਿਲਮ ਰਿਲੀਜ਼ ਹੁੰਦੀ ਹੈ ਔਰ ਉਹਨੇ ਸ਼ਿਵ ਸੈਨਾ ਨੇ ਕਿਹਾ ਕਿ ਜੀ 5 ਕਰੋੜ ਦਿਓ ਇਹਨਾਂ ਨੂੰ, ਜਿਹੜਾ ਵੀ ਜਿਹਦੀ ਵੀ ਫਿਲਮ ਸੀ ਔਰ ਉਹ ਰਿਲੀਜ਼ ਉਹਨੇ 5 ਕਰੋੜ ਦੇ ਕੇ ਕਰਵਾਈ। ਔਰ ਉਹਨੇ ਕਿਹਾ ਵੀ ਮਨੋਹਰ ਡਿਫੈਂਸ ਮਿਨਿਸਟਰ ਜਿਹੜਾ ਮਨੋਹਰ ਪਾਰੇਕਰ ਹੈ ਮੋਦੀ ਦਾ ਫੇਵਰੇਟ, ਉਹਨੇ ਵੀ ਇਸ ਕਿਸਮ ਦੀਆਂ ਸਟੇਟਮੈਂਟਸ ਦਾ ਆਧਾਰ ਬਣਾਇਆ ਹੋਇਆ ਔਰ ਇਹ ਇਨ ਦਾ ਐਂਡ ਉਹਨਾਂ ਨੇ ਕਿਹਾ ਕਿ ਵੀ ਇੰਡੀਅਨ ਆਰਮੀ ਜਿਹੜੀ ਕਿ ਇੱਕ ਸੈਕੂਲਰ ਆਰਮੀ ਸੀ ਉਹ ਅੱਜ ਜਿਹੜੀ ਹੈ ਬਿਲਕੁਲ ਹਿੰਦੂਤਵਾ ਦੇ ਰੰਗ 'ਚ ਰੰਗੀ ਜਾ ਚੁੱਕੀ ਹੈ ਔਰ ਇਹਨਾਂ ਨੇ ਜਿਹੜਾ ਹੁਣ RSS ਦੇ ਬਹੁਤ ਸਾਰੇ ਜਿਹੜੇ ਫੰਕਸ਼ਨ ਨੇ ਬਾਰਡਰ ਦੇ ਉੱਤੇ ਉਹਨੂੰ ਮਿਲਟਰੀ ਹੋਸਟ ਕਰਦੀ ਹੈ। In the years of the first government by NDA, the Indian Army was made to play host to an RSS religious festival called the Sindhu Darshan Festival, which took place in Leh। ਕਿ ਲੇਹ ਦੇ ਵਿੱਚ ਸਿੰਧੂ ਦਰਸ਼ਨ ਹੁੰਦਾ ਹੈ ਉਹ RSS ਕਰਦੀ ਹੈ। The festival was the brainchild of Union Home Minister Advani, who on his visit to Ladakh in 1997 discovered that Indus river flows through Ladakh। ਕਿ ਵੀ ਉਹਨੂੰ ਵੀ ਅਡਵਾਨੀ ਨੂੰ 1997 ਚ ਪਤਾ ਲੱਗਾ ਕਿ ਇੰਡਸ ਜਿਹੜਾ ਦਰਿਆ ਹੈ ਉਹ ਲਦਾਖ ਚੋਂ ਗੁਜ਼ਰ ਕੇ ਆਉਂਦਾ ਔਰ ਫਿਰ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ more than
500 RSS workers, including RSS ideologue Tarun Vijay, attended the Sindhu Darshan. Most of them stayed on premises made available by the army, which also sent troops to erect platforms and pavilions. ਹੁਣ RSS ਸਿੰਧੂ ਦਰਸ਼ਨ ਦੇ ਨਾਂ ਥੱਲੇ ਜਿਹੜਾ ਲਦਾਖ ਦੇ ਵਿੱਚ ਫੰਕਸ਼ਨ ਆਰਗੇਨਾਈਜ਼ ਕਰ ਰਹੀ ਹੈ, ਲੇਕਿਨ ਸਾਰਾ ਜਿਹੜਾ ਉੱਥੇ ਪ੍ਰਬੰਧ ਹੈ ਉਹ ਫੌਜ ਕਰਕੇ ਦਿੰਦੀ ਹੈ। ਔਰ ਜਿਹੜੇ ਫੌਜੀ ਅਫਸਰ ਨੇ ਉਹ ਇਸ ਗੱਲ ਤੋਂ ਹੈਰਾਨ ਵੀ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕਿ ਵੀ ਕਿਸੇ ਨੇ ਆਫ ਦਾ ਰੈਕਡ ਕਿਹਾ ਵੀ ਹੈਵ ਨੋ ਬਿਜ਼ਨਸ ਹੀਅਰ, ਵੀ ਇਹ ਫੌਜ ਨੂੰ ਕਿਹੜੇ ਕੰਮ ਚਲਾ ਦਿੱਤਾ ਹੈ। ਇਟ ਵਾਜ਼ ਪਿਓਰਲੀ ਅ ਪੋਲੀਟੀਕਲ ਮੀਟਿੰਗ, ਇਹ ਤਾਂ ਸਿਆਸੀ ਮੀਟਿੰਗ ਸੀ। ਇਫ ਦੇ wanted to honor the jawans, they should have come to the units ਕਿ ਵੀ ਇਹ ਜੇ honor ਕਿਉਂ ਜੇ। ਪਰ ਆਲਰੇਡੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹਿੰਦੂ ਕੌਨਸ਼ੀਅਸਨੈਸ ਹੈ ਇਹ ਹਿੰਦੁਸਤਾਨ ਟਾਈਮਜ਼ ਨੇ ਕਿਹਾ ਵੀ ਇਹ ਭਰੀ ਜਾ ਰਹੀ ਹੈ। ਔਰ ਵਿਸ਼ਵ ਹਿੰਦੂ ਪਰਿਸ਼ਦ ਗਿਫਟ ਰੈਪ ਕਰਕੇ ਫ੍ਰੀ ਏਸੀਜ਼ ਦੇ ਨਾਂ ਥੱਲੇ ਔਰ ਜਿਹੜੀ ਹੈ ਇਸ ਕਿਸਮ ਦਾ ਉਹ ਕਰ ਰਹੇ ਨੇ। ਔਰ ਕਾਫੀ ਹੋਰ ਵੀ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਕਿ ਵੀ ਕਿਵੇਂ ਜਿਹੜਾ ਥਾਂ ਥਾਂ ਦੇ ਉੱਤੇ RSS ਮਾਊਥਪੀਸ 5 ਜਣਿਆਂ ਨੇ ਕਦੋਂ ਕੀ ਕਿਹਾ ਕਿ ਕਿਵੇਂ 1000 ਸਾਲ ਜਿਹੜਾ time has come again for India's Bhima to tear upon the breasts of these infidels and purify the soiled tresses of Draupadi with blood ਕਿ ਵੀ ਇਹ ਹੁਣ ਟਾਈਮ ਆ ਗਿਆ ਵੀ ਸਾਡਾ ਹਿੰਦੂਆਂ ਦਾ ਭੀਮ ਜਿਹੜਾ ਉਹ ਜਾਗੇਗਾ ਔਰ ਉਹ ਦੁਸ਼ਮਣ ਦੀਆਂ ਇਨਫਿਡਲਸ ਮੁਸਲਮਾਨ ਦੂਜੇ ਕਾਫਰਾਂ ਦੀਆਂ ਜਿਹੜੀਆਂ ਛਾਤੀਆਂ ਨੂੰ ਚੀਰ ਕੇ ਉਸ ਦੇ ਵਿੱਚੋਂ ਜਿਹੜਾ ਖੂਨ ਕੱਢ ਕੇ ਜਿਹੜਾ ਦ੍ਰੋਪਦੀ ਦਾ ਚੀਰ ਹਰਨ ਹੋਇਆ ਉਸ ਦੇ ਵਾਲਾਂ ਦੇ ਵਿੱਚ ਜਿਹੜਾ ਉਹ ਉਹਨਾਂ ਪਾਕਿਸਤਾਨੀਆਂ ਦਾ ਬਲੱਡ ਪਾਏਗਾ। ਸੋ ਕੁੱਲ ਮਿਲਾ ਕੇ ਉਹੀ ਜਿਹੜਾ ਰਾਖਸ਼ਸ ਅਸੁਰ ਔਰ ਉਸ ਸਾਰੇ ਦੇ ਥੱਲੇ ਟੋਟਲੀ ਹਿੰਦੂਆਈਜ਼ ਫੌਜ ਨੂੰ ਵੀ ਇਹਨਾਂ ਨੇ ਕਰ ਦਿੱਤਾ। ਜਨਰਲ ਤੋਂ ਥੱਲੇ ਤੱਕ ਉਹ ਹੁਣ ਯੋਗਾ ਵੀ ਕਰਦੇ ਨੇ ਔਰ ਸੂਰਿਆ ਨਮਸਕਾਰ ਵੀ ਕਰਦੇ ਨੇ। ਪਹਿਲਾਂ ਹੀ ਉਹਨਾਂ ਨੇ ਸਾਂਝੀ ਪ੍ਰੇਅਰ ਦੇ ਨਾਂ ਥੱਲੇ ਤਾਂ ਉਹਨਾਂ ਚੋਂ ਬਹੁਤ ਕੁਝ ਵੈਸੇ ਹੀ ਉਹਨਾਂ ਦਾ ਜਿਹੜਾ ਉਹ ਨਿਊਟਰਲਾਈਜ਼ ਕੀਤਾ ਹੋਇਆ ਸੀ। ਸੋ ਇਸ ਤੋਂ ਉਹਨੇ ਠੀਕ ਕਿਹਾ ਮੋਹਨ ਭਾਗਵਤ ਨੇ। ਹੁਣ ਉਸ ਲੈਵਲ ਤੱਕ ਆ ਗਏ ਨੇ ਕਿਉਂਕਿ ਉਹਨਾਂ ਨੇ ਸਾਰੇ ਸਟੇਟ ਦੇ ਉਹਨਾਂ ਦੇ ਕੋਲ ਪਾਰਲੀਮੈਂਟ ਹੈ, ਜੁਡੀਸ਼ਰੀ, ਚੀਫ ਜਸਟਿਸ ਪੱਗ ਵਾਲਾ ਖੈਰ ਉਹ ਕਹਿੰਦਾ ਹੈ ਕਿ ਵੀ ਆਈ ਐਮ ਪ੍ਰਾਊਡ ਟੂ ਬੀ ਅ ਹਿੰਦੂ ਐਂਡ ਆਈ ਐਮ ਨਾਟ ਅਫਰੇਡ ਆਫ ਐਨੀਬਡੀ। ਹੋਰ ਉਹ ਕੀ ਚਾਹੁੰਦੇ ਨੇ? ਇਹੀ ਕਹਿੰਦੇ ਨੇ ਬਾਕੀ ਤੁਸੀਂ ਪੱਗ ਬੰਨੋ ਕਿ ਧੋਤੀ ਬੰਨੋ ਕਿ ਤੰਬਾ ਬੰਨੋ ਕਿ ਮਸੀਤੇ ਜਾਓ ਕਿ ਮੰਦਰ ਜਾਓ ਕਿ ਗੁਰਦੁਆਰੇ ਜਾਓ, ਉਹ ਉਹਨਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਅਲਟੀਮੇਟਲੀ ਜਦੋਂ ਤੱਕ ਇਹ ਬ੍ਰਾਹਮਣ ਦੇਵ ਔਰ ਇਹਨਾਂ ਦੀ ਹਿੰਦੂਤਵਾ ਆਈਡੀਓਲੋਜੀ ਸੈਂਟਰਲ ਕੰਟਰੋਲ 'ਚ ਹੈ ਔਰ ਡਿਸੀਜਨ ਮੇਕਿੰਗ ਇਹਨਾਂ ਦੇ ਕੋਲ ਹੈ, ਇਹ ਜਿਹੜੇ ਨੇ ਉਹਨਾਂ ਨੇ ਦੱਸ ਦਿੱਤਾ ਹੈ ਕਿ ਵੀ ਉਹ ਜਿਹੜੀ ਉਹਦੀ ਸਟੇਟਮੈਂਟ ਸੀ ਕਿ 2020 ਤੱਕ ਹਿੰਦੂ ਬਣਾਉਣਾ, ਉਸ ਦੇ ਕਾਫੀ ਸਟੈਪ ਜਿਹੜੇ ਨੇ ਇਹਨਾਂ ਨੇ ਆਲਰੇਡੀ ਜਿਹੜੇ ਨੇ ਉਹ ਚੁੱਕ ਲਏ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।